ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮਰੀਕਾ ਦੀਆਂ ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸੰਬੰਧ ਦੇ ਵਿੱਚ 6 ਅਪ੍ਰੈਲ ਤੋਂ 14 ਅਪ੍ਰੈਲ ਤੱਕ ਗੁਰਦੁਆਰਾ ਸ਼ਹੀਦਾਂ ਹਿਕਸਵਿਲ ਨਿਊਯਾਰਕ ਵਿਖੇ ਸਮਾਗਮ ਰੱਖੇ ਗਏ ਨੇ। ਰੋਜ਼ਾਨਾ ਰਾਤ ਨੂੰ 7 ਤੋਂ 9 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ ਤੇ ਜਿਹੜੇ 2 ਐਤਵਾਰ ਵਿੱਚ ਆਉਣਗੇ ਉਹਨਾਂ ਦੇ ਵਿੱਚ ਚੁਪਹਿਰਿਆਂ ਦੇ ਵਿੱਚ ਆਪ ਜੀਆਂ ਦੇ ਮੈਂ ਦਰਸ਼ਨ ਕਰਾਂਗਾ। ਸਾਰੀ ਸੰਗਤ ਦੇ ਚਰਨਾਂ ਵਿੱਚ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜਿਹੜੇ ਰੋਜ਼ ਤੁਸੀਂ ਸੁਣਦੇ ਹੋ, ਅੱਗੇ ਤੋਂ ਅੱਗੇ ਮੈਸੇਜ ਨੂੰ ਸ਼ੇਅਰ ਵੀ ਕਰਿਓ ਔਰ ਸਾਰਿਆਂ ਨੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਇਸ ਸਮਾਗਮ ਦੇ ਵਿੱਚ ਦਰਸ਼ਨ ਵੀ ਦੇਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਇੱਥੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਲੜਕਿਆਂ ਦਾ 3 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ। ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ ਨਾਲ ਗੁਰਬਾਣੀ ਦੀ ਸੰਥਿਆ, ਕਿਵੇਂ ਬੱਚੇ ਅਰਦਾਸਾਂ ਕਰਦੇ ਨੇ, ਕਿਵੇਂ ਤੁਸੀਂ ਸਾਰਾ ਨਜ਼ਾਰਾ ਵੇਖਦੇ ਹੀ ਹੋ, ਕਿਵੇਂ ਬੱਚੇ ਸਾਰੇ ਜੁੜ ਰਹੇ ਨੇ। ਇਹ ਅਕੈਡਮੀ ਦੇ ਵਿੱਚ ਨਵੇਂ ਬੱਚਿਆਂ ਦੇ ਦਾਖਲੇ ਜੋ ਹੁਣ ਖੁੱਲ ਰਹੇ ਨੇ। 10 ਅਪ੍ਰੈਲ ਦੁਪਹਿਰੀ 12 ਵਜੇ ਇੱਥੇ ਇੰਟਰਵਿਊ ਹੋਏਗੀ ਬੱਚਿਆਂ ਦੀ। 8ਵੀਂ ਪਾਸ ਬੱਚੇ ਵੀ ਇਸ ਵਾਰੀ ਲਏ ਜਾਣਗੇ। ਉਹਨਾਂ ਦੀ 9ਵੀਂ 10ਵੀਂ 11ਵੀਂ ਤੇ 12ਵੀਂ ਦੀ ਪੜ੍ਹਾਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਤਾਬਕ ਫ੍ਰੀ ਕਰਾਈ ਜਾਏਗੀ। ਉਹ ਤੁਹਾਡੀ ਸੰਗਤ ਵੱਲੋਂ, ਤੁਹਾਡੀ ਮਾਇਆ ਚੋਂ 9ਵੀਂ 10ਵੀਂ 11ਵੀਂ ਤੇ 12ਵੀਂ ਦੀ ਪੜ੍ਹਾਈ ਬਿਲਕੁਲ ਫ੍ਰੀ ਕਰਾਈ ਜਾਏਗੀ। ਜਿਹੜੇ ਬੱਚੇ ਇੱਥੇ ਦਾਖਲ ਹੋਣਗੇ ਉਹਨਾਂ ਦੀ 10 ਅਪ੍ਰੈਲ ਦਿਨ ਬੁੱਧਵਾਰ 12 ਵਜੇ ਜੋ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ, ਇਸ ਜਗ੍ਹਾ ਤੇ ਨਵੇਂ ਬੱਚਿਆਂ ਦੀ ਇੰਟਰਵਿਊ ਹੈ। ਤੇ ਇਹ ਜਿਹੜੇ ਟਰਸਟ ਦੇ ਨੰਬਰ ਟੀਵੀ ਤੇ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਲਓ ਕਿ ਕਿਹੜੀ ਚੀਜ਼ ਲੈ ਕੇ ਆਉਣੀ ਹੈ ਤੇ ਉਸ ਹਿਸਾਬ ਨਾਲ ਉਹਨਾਂ ਨੂੰ ਫਿਰ ਇੱਥੇ ਦਾਖਲ ਕੀਤਾ ਜਾਏਗਾ ਨਵੇਂ ਸੈਸ਼ਨ ਵਾਸਤੇ। ਇਹ ਬੇਨਤੀਆਂ ਪ੍ਰਵਾਨ। 20 ਅਪ੍ਰੈਲ ਨੂੰ ਜੋ ਰਹਿਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਹੁਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ, ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ। ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ। 200-200 ਪ੍ਰੇਮੀਆਂ ਨੂੰ ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ। 20-25 ਹਜ਼ਾਰ ਸਰੀਰ ਬਹਿ ਜਾਂਦਾ, ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇਹਨਾਂ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰਹਿਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰਹਿਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ, ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰਹਿਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ, ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰਹਿਣ ਸਬਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਕ ਤੋਂ ਥਲਵਾਂ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੂਜਿਆਂ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰਹਿਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਤੱਕ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪਹੁਵਿੰਡ ਸਾਹਿਬ ਰਹਿਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ। ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ। ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ। ਜੋ ਕੁਝ ਮਰਜ਼ੀ ਲੈ ਲਓ, ਤੇ ਸੱਚੀ ਗੱਲ ਰਹਿਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ।
100 ਪ੍ਰੇਮੀਆਂ ਨੂੰ 200 ਪ੍ਰੇਮੀਆਂ ਨੂੰ ਪ੍ਰੇਰਨਾ 500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ। ਪੌਵਿੰਡ ਸਾਹਿਬ ਭਿੱਖੀਵਿੰਡ ਦੇ ਕੋਲ ਇਹ ਅਸਥਾਨ ਹੈ। ਭਿੱਖੀਵਿੰਡ ਭਰ ਲੈਣਾ ਗੂਗਲ ਦੇ ਉੱਤੇ, ਪੌਵਿੰਡ ਸਾਹਿਬ ਭਰ ਲੋਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਪਹੁੰਚ ਜਾਣ। ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪੌਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ। 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ ਹੁਣ ਤੋਂ ਹੀ, ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਕਟਵਾਉਣ ਦਾ ਸਮਾਂ ਇਹ ਹੁਣ ਰਹਿਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰਨੇ ਰਹਿਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਹਰ ਮਹੀਨੇ ਦੀ 27 ਤਰੀਕ ਨੂੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਬਾਬਾ ਦੀਪ ਸਿੰਘ ਜੀ ਦੇ ਘਰ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਇਕੱਤਰਿਤ ਹੁੰਦਾ ਹੈ। ਅੱਜ ਵੀ ਬੇਅੰਤ ਪਰਿਵਾਰਕ ਮੈਂਬਰ ਜਿੱਥੋਂ ਦੂਰੋਂ ਨੇੜਿਓਂ ਚੱਲ ਕੇ ਸ਼ਹੀਦ ਸਿੰਘਾਂ ਦੀ ਗੋਦ ਵਿੱਚ ਪਹੁੰਚੇ ਨੇ, ਬਾਪੂ ਜੀ ਦੀ ਗੋਦ ਵਿੱਚ ਪਹੁੰਚੇ। ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜੇ ਨੇ। ਹਰ ਵਾਰ ਦੀ ਤਰ੍ਹਾਂ ਸਭ ਤੋਂ ਪਹਿਲਾਂ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਓ ਭਾਵਨਾ ਉਹ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਬੈਠੇ ਚਮਕੜਾ ਮਾਰ ਕੇ, ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ। ਰੋਜ਼ ਅਸੀਂ ਜਿਹੜੀਆਂ 2-3 ਬੇਨਤੀਆਂ ਕਰਦੇ ਆਂ ਉਹ ਕਰਕੇ ਸ਼ਬਦ ਪੜ੍ਹਨਾ ਹੈ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਬਸ ਇਸੇ ਚੜ੍ਹਦੀ ਕਲਾ ਦੇ ਵਿੱਚ ਜਿੰਨਾ ਕੁ ਸਮਾਂ ਬਹਿਣਾ ਹੈ, ਬਾਪੂ ਜੀ ਨੂੰ ਕਹਿਣਾ ਇਸੇ ਚੜ੍ਹਦੀ ਕਲਾ ਦੇ ਵਿੱਚ ਭਾਉਂ। ਔਰ ਹਰ ਵੇਲੇ ਚੜ੍ਹਦੀ ਕਲਾ 'ਚ ਥੋੜੀ ਬਹੁਤ ਕਿਤੇ ਸਰੀਰਕ ਢਿੱਲ ਮਿੱਠ ਵੀ ਹੈ ਨਾ, ਕੋਈ ਪੁੱਛੇ ਕਿਵੇਂ, ਕਿਆ ਕਰੋ ਚੜ੍ਹਦੀ ਕਲਾ 'ਚ, ਕੋਈ ਟੈਨਸ਼ਨ ਨਹੀਂ। ਸੱਚੀ ਗੱਲ ਜਿਹੜਾ ਕਹਿੰਦਾ ਨਾ ਕੋਈ ਟੈਨਸ਼ਨ ਨਹੀਂ, ਕੋਈ ਟੈਨਸ਼ਨ ਨਹੀਂ, ਕਿਰਪਾ ਕੋਈ ਟੈਨਸ਼ਨ ਨਹੀਂ, ਬਾਬਾ ਕਹਿੰਦਾ ਕੋਈ ਗੱਲ ਨਹੀਂ। ਜੇ ਤੇਰੀ ਲਾਈਫ 'ਚ ਟੈਨਸ਼ਨ ਨਹੀਂ ਤੇ ਅੱਜ ਤੋਂ ਸੱਚਮੁੱਚ ਟੈਨਸ਼ਨ ਨਹੀਂ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਹਰ ਵੇਲੇ ਜੇ ਰੋਂਦੇ ਰਹੋਗੇ ਨਾ, ਹਾਏ ਮਰ ਗਏ, ਹਾਏ ਰਿਹਾ ਹੀ ਕੱਖ ਨਹੀਂ, ਅਸੀਂ ਤੇ ਦੁਖੀ ਬਣੇ ਆ। ਦੁੱਖ ਹੈ ਭਾਵੇਂ, ਪਰ ਦਿਮਾਗ ਨੂੰ ਹਰ ਵੇਲੇ ਕਿਆ ਕਰੋ, ਮੈਂ ਚੜ੍ਹਦੀ ਕਲਾ 'ਚ। ਕੋਈ ਪੁੱਛੇ ਖੁਸ਼ ਹੈ ਤਾਂ ਕਿਆ ਬਿਲਕੁਲ ਖੁਸ਼, ਬਿਲਕੁਲ ਖੁਸ਼। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੋਈ ਪ੍ਰੋਬਲਮ ਤੇ ਨਹੀਂ, ਕੋਈ ਪ੍ਰੋਬਲਮ ਨਹੀਂ, ਬਿਲਕੁਲ ਠੀਕ ਆ, ਚੜ੍ਹਦੀ ਕਲਾ 'ਚ। ਜਦੋਂ ਹਰ ਵੇਲੇ ਕਹੋਗੇ ਨਾ ਚੜ੍ਹਦੀ ਕਲਾ 'ਚ, ਫਿਰ ਸੱਚਮੁੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਚੜ੍ਹਦੀ ਕਲਾ ਕਰ ਦੇਣਗੇ। ਹਾਂਜੀ, ਖੈਰ ਜਿਹੜੀਆਂ ਬੇਨਤੀਆਂ ਰੋਜ਼ ਕਰਦੇ ਆ, ਉਹ ਪਹਿਲੀ ਬੇਨਤੀ ਸੁਣਿਓ। ਕਿਰਨ ਭਾਵੇਂ ਸੂਰਜ ਦੀ ਹੋਵੇ ਤੇ ਭਾਵੇਂ ਆਸ਼ਾ ਦੀ ਹੋਵੇ। ਜਦੋਂ ਸੂਰਜ ਦੀ ਕਿਰਨ ਨਿਕਲਦੀ ਹੈ ਨਾ, ਸੂਰਜ ਦੀ ਕਿਰਨ ਹੋਵੇ ਤੇ ਭਾਵੇਂ ਆਸ਼ਾ ਦੀ ਕਿਰਨ। ਆਸ਼ਾ ਦੀ ਕਿਰਨ ਦਾ ਮਤਲਬ ਕੀ, ਕਿਤੇ ਮਨ ਨਿਰਾਸ਼ ਹੁੰਦਾ ਹੋਵੇ, ਥੋੜੀ ਜਿੰਨੀ ਮਨ ਨੂੰ ਆਸ਼ਾ ਮਿਲ ਜੇ, ਨਹੀਂ ਯਾਰ ਮੈਂ ਉੱਥੇ ਜਾਣਾ, ਹਾਜ਼ਰੀ ਭਰਨੀ ਹੈ, ਮੇਰੇ ਤੇ ਕਿਰਪਾ ਵਰਤ ਜਾਣੀ ਹੈ। ਆਸ਼ਾ ਦੀ ਕਿਰਨ ਮਿਲ ਗਈ ਨਾ ਬੰਦੇ ਨੂੰ। ਕਿਰਨ ਭਾਵੇਂ ਸੂਰਜ ਦੀ ਹੋਵੇ ਭਾਵੇਂ ਆਸ਼ਾ ਦੀ ਹੋਵੇ, ਜਦੋਂ ਵੀ ਨਿਕਲਦੀ ਹੈ ਨਾ ਪਿਆਰਿਓ, ਸਾਰੇ ਹਨੇਰਿਆਂ ਨੂੰ ਦੂਰ ਕਰ ਦਿੰਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੇ ਅੰਦਰੋਂ ਆਸ਼ਾ ਦੀ ਕਿਰਨ ਮਰਨ ਨਾ ਦਿਓ, ਮਿਟਣ ਨਾ ਦਿਓ। ਸਾਰੇ ਬੂਹੇ ਬੰਦ ਹੋ ਜਾਣ ਭਾਵੇਂ, ਪਰ ਗੁਰੂ ਰਾਮਦਾਸ ਦਾ ਬੂਹਾ ਨਹੀਂ ਜੇ ਬੰਦ ਹੁੰਦਾ, ਬਾਬਾ ਦੀਪ ਸਿੰਘ ਦਾ ਬੂਹਾ ਨਹੀਂ ਜੇ ਬੰਦ ਹੁੰਦਾ। ਆਸ਼ਾ ਆਪਣੇ ਅੰਦਰ ਇਹੋ ਜੀ ਰੱਖੋ, ਆਸ ਇਹੋ ਜੀ ਰੱਖੋ,
ਹੈ ਜੀ। ਕੋਈ ਨਹੀਂ, ਦੁਨੀਆ ਧੱਕੇ ਮਾਰਦੀ, ਉਹਦਾ ਨਾਂ ਦਾ ਤੇ ਕੰਮ ਹੀ ਹੋਈ ਹੈ ਜੀ। ਪਰ ਮੈਂ ਤੇ ਹੁਣ ਉਹ ਬੂਹੇ ਤੇ ਬਹਿ ਗਿਆ ਜਿੱਥੇ ਅਕਿਰਤ ਘਣਾ ਨੂੰ ਵੀ ਕਦੀ ਧੱਕੇ ਨਹੀਂ ਪੈਂਦੇ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਤੇ ਉਸ ਦਰ ਦੇ ਉੱਤੇ ਬਹਿ ਗਿਆ। ਹੁਣ ਉਸ ਦਰ ਨੂੰ ਮੈਂ ਮੰਨ ਲਿਆ ਜਿਸ ਦਰ ਤੋਂ ਪੁੰਨੀਆਂ ਦੀਆਂ ਝੋਲੀਆਂ ਤੇ ਭਰਦੀਆਂ ਪਾਪੀ ਵੀ ਖਾਲੀ ਨਹੀਂ ਮੁੜਦੇ। ਇਹ ਆਪਣੇ ਅੰਦਰ ਆਸ਼ਾ ਦੀ ਕਿਰਨ ਪੱਕੀ ਰੱਖਿਆ ਕਰੋ। ਬੰਦਿਆਂ ਨੇ ਨਾ ਕਦੀ ਕਿਸੇ ਨੂੰ ਕੁਝ ਦਿੱਤਾ ਨਾ ਦੇਣਾ। ਸੁਣਿਓ, ਇੱਥੋਂ ਸਭ ਕੁਝ ਮਿਲਿਆ, ਇੱਥੋਂ ਹੀ ਮਿਲਣਾ ਜੀ। ਇਹ ਚੀਜ਼ ਦਾ ਧਿਆਨ ਰੱਖਿਓ। ਐਵੇਂ ਕਿਸੇ ਦੇ ਮਗਰ ਨਹੀਂ ਲੱਗੇ ਫਿਰਨਾ। ਜੇ ਦੂਜਿਆਂ ਦੇ ਮਗਰ ਲੱਗਾਂਗੇ ਨਾ ਨਿਰਾਸ਼ ਹੋਵਾਂਗੇ। ਬਸ ਇੱਧਰ ਆਸ਼ਾ ਰੱਖੋ, ਇੱਧਰ ਆਪਣੀ ਆਸਥਾ ਰੱਖੋ, ਇੱਧਰ ਆਸ ਰੱਖੋ ਬੱਪੂ ਖੰਡੇ ਵਾਲੇ ਵੱਲ, ਗੁਰੂ ਰਾਮਦਾਸ ਵੱਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣ ਲਓ, ਇਹ ਵੀ ਬੜੀ ਤੁਹਾਨੂੰ ਸਪੋਰਟ ਦੇਵੇਗੀ। ਬੰਦਾ ਕਈ ਵਾਰੀ ਨਾ ਬੰਦਿਆਂ ਤੇ ਆਸਾਂ ਲਾ ਲੈਂਦਾ। ਹਾਂ, ਮਹਾਂਪੁਰਖਾਂ ਦੀ ਸੰਗਤ ਕਰਨੀ ਹੈ, ਕਮਾਈ ਵਾਲਿਆਂ ਦੀ ਸੰਗਤ ਕਰਨੀ। ਕਮਾਈ ਵਾਲੇ ਰੇਖ 'ਚ ਮੇਖ ਮਰਵਾ ਸਕਦੇ ਨੇ। ਮੈਂ ਆਮ ਦੁਨੀਆ ਦੀ ਗੱਲ ਕਰ ਰਿਹਾ। ਕਈ ਵਾਰੀ ਬੰਦਾ ਆਮ ਦੁਨੀਆ ਦੇ ਉੱਤੇ ਆਸਾਂ ਲਾ ਕੇ ਬਹਿ ਜਾਂਦਾ, ਇਹ ਮੇਰੀ ਹੈਲਪ ਕਰੇਗਾ, ਆਹ ਮੇਰੇ ਨਾਲ ਆਹ ਵਰਤੇਗਾ। ਬਿਲਕੁਲ ਛੱਡ ਦਿਓ ਕਹਾਣੀਆਂ, ਛੱਡ ਦਿਓ। ਨਿਰਾਸ਼ ਹੋਵੋਗੇ, ਪਰੇਸ਼ਾਨ ਹੋਵੋਗੇ। ਮੰਗਣਾ ਹੀ ਹੈ ਤੇ ਆਪਣੇ ਅੰਦਰ ਬੈਠੇ ਸਮਰਾਟ ਕੋਲੋਂ ਮੰਗਿਆ ਕਰੋ। ਜਿਹੜਾ ਤੁਹਾਡੇ ਅੰਦਰ ਸਮਰਾਟ ਬੈਠਾ ਨਾ, ਗੁਰੂ ਰਾਮਦਾਸ ਅੰਦਰ ਹੀ ਬੈਠਾ ਹੈ, ਅੰਦਰ ਹੀ। ਹੁਣ ਮੈਂ ਬਾਹਰ ਗਿਆ, ਪਿਛਲੇ ਮਹੀਨੇ ਵੀ 16 ਦਿਨਾਂ ਲਈ ਗਏ, ਇਸ ਵਾਰੀ ਹਫ਼ਤੇ ਲਈ ਗਏ ਆ। ਹੁਣ ਉਹ ਜਿਹਦਾ ਧਿਆਨ ਮੈਂ ਇੱਥੇ ਧਰਦਾ, ਉਹ ਵੀ ਤੇ ਮੇਰੇ ਨਾਲ ਹੀ ਉੱਥੇ ਗਿਆ ਨਾ, ਹਾਂਜੀ। ਜਿਹਦੇ ਮੈਂ ਗੁਣ ਇੱਥੇ ਗਾ ਰਿਹਾ ਗੁਰੂ ਰਾਮਦਾਸ ਦੇ, ਬਾਬਾ ਦੀਪ ਸਿੰਘ ਦੇ, ਉਹ ਵੀ ਤੇ ਮੇਰੇ ਹਿਰਦੇ ਤੇ ਬੈਠਾ, ਉੱਥੇ ਵੀ ਤੇ ਨਾਲ ਗਿਆ ਨਾ। ਇਹ ਤੇ ਹੈ ਨਹੀਂ ਕਿ ਬਾਬਾ ਦੀਪ ਸਿੰਘ ਜੀ ਕੱਲੇ ਅੰਮ੍ਰਿਤਸਰ ਨੇ, ਕੱਲੇ ਇੰਡੀਆ 'ਚ ਨੇ। ਜਿੱਥੇ ਵੀ ਤੂੰ ਪਿਆਰ ਨਾਲ ਆਵਾਜ਼ ਮਾਰਦਾ ਨਾ, ਖੰਡੇ ਵਾਲਾ ਉੱਥੇ ਹੀ ਵਰਤਦਾ, ਉੱਥੇ ਹੀ। ਇਸ ਕਰਕੇ ਇੱਕ ਚੀਜ਼ ਦਾ ਧਿਆਨ ਰੱਖ, ਜੇ ਮੰਗਣਾ ਹੀ ਆਪਣੇ ਅੰਦਰ ਬੈਠੇ ਸਮਰਾਟ ਕੋਲੋਂ ਮੰਗ। ਬਾਹਰਲੇ ਭਿਖਾਰੀਆਂ ਦੀ ਭੀੜ ਦੇ ਕੋਲੋਂ ਕਦੀ ਵੀ ਮੰਗਣ ਦੀ ਆਸ ਨਾ ਰੱਖ। ਬਾਹਰ ਜਿਹੜੀਆਂ ਮੰਗਤਿਆਂ ਦੀਆਂ ਭੀੜਾਂ ਲੱਗੀਆਂ ਨਾ, ਮੰਗਤਿਆਂ ਦੀਆਂ ਭੀੜਾਂ, ਇਹਨਾਂ ਕੋਲੋਂ ਆਸ ਨਾ ਰੱਖ ਮੰਗਣ ਦੀ। ਜੇ ਇਹ ਮੰਗਤਿਆਂ ਕੋਲੋਂ ਮੰਗੇਗਾ, ਕੱਲ ਨੂੰ ਕਿਤੇ ਨਾ ਕਿਤੇ ਤੈਨੂੰ ਜਿਤਾ ਜ਼ਰੂਰ ਦੇਣਗੇ, ਮੈਂ ਇਹਨੂੰ ਸਟੈਂਡ ਕੀਤਾ। ਜੇ ਮੈਂ ਨਾ ਹੁੰਦਾ, ਇਹਦੀ ਤੇ ਔਕਾਤ ਹੀ ਨਹੀਂ ਸੀ ਕੱਖ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਹਾਂਜੀ। ਜੇ ਮੈਂ ਨਾ ਹੁੰਦਾ, ਇਹਨੂੰ ਤੇ ਕਿਸੇ ਪੁੱਛਣਾ ਨਹੀਂ, ਰੋਟੀ ਨਹੀਂ ਸੀ ਇਹਦੇ ਘਰ ਪਕਣੀ। ਰੋਟੀ ਦੇਣ ਵਾਲਾ ਤੂੰ ਕੌਣ ਹੈ ਭਾਈ? ਸਟੈਂਡ ਕਰਨ ਵਾਲਾ ਤੂੰ ਕੌਣ ਹੈ? ਜੇ ਗੁਰੂ ਨੇ ਤੈਨੂੰ ਜਰੀਆ ਬਣਾਇਆ, ਮਾਣ ਨਾ ਕਰ, ਸ਼ੁਕਰਾਨਾ ਕਰ। ਕਿਉਂਕਿ ਸੱਚੀ ਗੱਲ ਹੈ, ਜੇ ਅੱਜ ਤੂੰ ਜਰੀਆ ਬਣਿਆ ਨਾ, ਤੇ ਜਿਹਦੇ ਬਾਰੇ ਬੋਲਦਾ ਕੱਲ ਨੂੰ ਗੁਰੂ ਰਾਮਦਾਸ ਉਹਨੂੰ ਵੀ ਤੇ ਜਰੀਆ ਬਣਾ ਸਕਦੇ ਆ ਨਾ, ਉਹਨੂੰ ਵੀ ਜਰੀਆ ਬਣਾ ਸਕਦੇ ਨੇ। ਭਿਖਾਰੀ ਤੇ ਰਾਜ ਕਰਾਵੇ, ਕਰਵਾ ਸਕਦਾ ਉਹ। ਤੇ ਜੇ ਮਾਣ ਆ ਜੇ, ਫਿਰ ਰਾਜਾ ਤੇ ਭਿਖਾਰੀ। ਇਹ ਮੇਰੀ ਬੇਨਤੀ, ਮੰਗਣਾ ਅੰਦਰ ਬੈਠੇ ਸਮਰਾਟ ਕੋਲੋਂ ਮੰਗਿਆ ਕਰੋ। ਆਓ ਜਰਾ ਅੰਦਰ ਵੜੀਏ। ਅੰਦਰ ਬੈਠਾ ਹੈ, ਅੰਦਰ। ਨੇਤਰ ਬੰਦ ਕਰੋ। ਜਿਨ੍ਹਾਂ ਦਾ ਧਿਆਨ ਟਿਕਦਾ, ਨੇਤਰ ਬੰਦ ਕਰ ਲਓ। ਸੇਤ ਰਾਜੀ ਹੈ ਤੇ ਚੌਂਕੜੇ ਮਾਰ ਲਓ। ਨਹੀਂ ਵੱਜਦੇ ਚੌਂਕੜੇ, ਅਰਦਾਸ ਕਰੋ, ਮਹਾਰਾਜ ਮਾਰਨ ਜੋਗਾ ਬਣਾ ਦੇ। 1 ਮਿੰਟ ਲਈ ਅੰਦਰ ਵੜੀਏ। ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰੋ। ਸਵਾਸਾਂ ਦੀ ਪ੍ਰਕਿਰਿਆ ਨੂੰ, ਇਹਨੂੰ ਅਸੀਂ ਮਹਿਸੂਸ ਨਹੀਂ ਕਰਦੇ। ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰਕੇ ਬਾਬਾ ਦੀਪ ਸਿੰਘ ਦੇ ਚਰਨਾਂ ਦਾ ਧਿਆਨ ਧਰੋ। ਅੰਦਰ ਬੈਠੇ ਮਹਿਸੂਸ ਕਰੋ, ਆ ਬੈਠੇ ਨੇ ਬਾਬਾ ਦੀਪ ਸਿੰਘ, ਆ ਬੈਠੇ ਨੇ ਬਾਬਾ ਦੀਪ ਸਿੰਘ। ਅੰਦਰ ਫੀਲਿੰਗ ਲਿਆਓ, ਮੇਰੇ ਅੰਦਰ ਬੈਠੇ ਨੇ। ਵਾਹਿਗੁਰੂ 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 ਵਾਹਿ। ਇਦਾਂ ਰੋਜ਼ ਆਪਣੇ ਅੰਦਰ ਵੜਿਆ ਕਰੋ। ਆਪਣੇ ਅੰਦਰ ਬੈਠੇ ਸਮਰਾਟ ਨੂੰ ਮਹਿਸੂਸ ਕਰੋ। ਮੈਂ ਕੌਣ ਹਾਂ? ਮੈਂ ਕੋਈ ਆਮ ਨਹੀਂ। ਮੇਰੇ ਅੰਦਰ ਗੁਰੂ ਵਸਦਾ ਹੈ, ਮੇਰੇ ਨਾਲ ਮੇਰਾ ਗੁਰੂ ਬੈਠਾ, ਮੇਰਾ ਬਾਬਾ ਖੰਡੇ ਵਾਲਾ ਬੈਠਾ ਹੈ।
ਤੇ ਮੈਨੂੰ ਭਿਖਾਰੀਆਂ ਦੇ ਕੋਲ ਮੰਗਣ ਦੀ ਲੋੜ ਨਹੀਂ। ਮੈਂ ਤੇ ਜਿਹੜਾ ਸਮਰਾਟ ਜਿਹਦੇ ਕੋਲੋਂ ਵੱਡੇ ਵੱਡੇ ਰਾਜੇ ਵੀ ਮੰਗਤੇ ਬਣ ਕੇ ਮੰਗਦੇ ਆ ਨਾ, ਮੈਂ ਤੇ ਝੋਲੀ ਉਹਦੇ ਅੱਗੇ ਵਿਛਾ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣੋ, ਫਿਰ ਆਪਾਂ ਸ਼ਬਦ ਪੜ੍ਹਨਾ। ਖਿਮਾ ਜਦੋਂ ਕਰਦੇ ਆ ਨਾ ਅਸੀਂ ਕਿਸੇ ਨੂੰ, ਮਾਫੀ ਦਿੰਦੇ ਆ ਪਰਿਵਾਰਕ ਤੌਰ ਤੇ। ਜਿੰਨੀਆਂ ਗੱਲਾਂ ਹੋ ਰਹੀਆਂ ਸਭ ਪਰਿਵਾਰਕ ਤੌਰ ਦੀਆਂ। ਜਦੋਂ ਅਸੀਂ ਕਿਸੇ ਨੂੰ ਖਿਮਾ ਕਰਦੇ ਆ ਨਾ, ਖਿਮਾ ਇੱਕ ਕਰਦਾ ਤੇ ਮੁਕਤ ਦੋ ਲੋਕ ਹੁੰਦੇ ਨੇ। ਦੋ, ਇੱਕ ਬੰਦੇ ਨੇ ਖਿਮਾ ਕਰਤੀ, ਮੰਨ ਲਓ ਸਾਹਮਣੇ ਵਾਲੇ ਨੇ ਗਲਤੀ ਕੀਤੀ, ਅਸੀਂ ਗਲਤੀ ਦੀ ਮਾਫੀ ਦੇਤੀ। ਹੁਣ ਉਹਦੇ ਅੰਦਰ ਵੀ ਜਿਹੜੀ ਚੀਜ਼ ਘੁਲਦੀ ਸੀ ਨਾ, ਹਾਏ ਮੇਰੇ ਕੋਲੋਂ ਗਲਤੀ ਹੋਈ, ਹਾਏ ਮੈਂ ਬੋਲ ਪਿਆ, ਹਾਏ ਮੈਂ ਇਦਾਂ ਲੜ ਪਿਆ, ਉਹ ਚੀਜ਼ ਤੋਂ ਉਹ ਵੀ ਮੁਕਤ ਹੋ ਗਿਆ। ਤੇ ਜਦੋਂ ਤੂੰ ਉਹਨੂੰ ਮਾਫ ਕੀਤਾ ਤੇ ਤੂੰ ਵੀ ਇਸ ਸੋਚ ਤੋਂ ਮੁਕਤ ਹੋ ਗਿਆ। ਨਹੀਂ ਤਾਂ ਹਰ ਵੇਲੇ ਬੰਦੇ ਦੇ ਅੰਦਰ ਗੱਲ ਘੁੰਮਦੀ ਰਹਿੰਦੀ ਹੈ, ਘੁੰਮਦੀ ਘੁਲਦੀ ਰਹੇਗੀ ਹਰ ਵੇਲੇ। ਖਿਮਾ ਇੱਕ ਕਰਦਾ ਤੇ ਮੁਕਤ ਦੋ ਲੋਕ ਹੁੰਦੇ ਨੇ। ਇਸ ਕਰਕੇ ਮੇਰੀ ਬੇਨਤੀ ਹੈ, ਜਿਨ੍ਹਾਂ ਨਾਲ ਤੁਸੀਂ ਗਲਤੀ ਕਰਦੇ ਹੋ ਉਹਨਾਂ ਕੋਲੋਂ ਮਾਫੀ ਮੰਗ ਲਿਆ ਕਰੋ, ਤੇ ਜਿਹੜਾ ਤੁਹਾਡੇ ਕੋਲੋਂ ਮਾਫੀ ਮੰਗਦਾ ਹੈ ਨਾ, ਉਹਨਾਂ ਨੂੰ ਮਾਫ ਕਰ ਦਿਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਵੱਡੀਆਂ ਵੱਡੀਆਂ ਦੀਵਾਰਾਂ ਖੜੀਆਂ ਨਾ ਕਰੋ, ਕਿਉਂਕਿ ਜਿੰਨਾ ਸਫ਼ਰ ਲੰਬਾ ਹੋਏਗਾ ਨਾ, ਵਾਪਸੀ ਓਨੀ ਔਖੀ ਹੁੰਦੀ, ਓਨੀ ਦੇਰ ਬਾਅਦ ਹੁੰਦੀ ਹੈ। ਜਿੰਨਾ ਲੰਬਾ ਪੈਂਦਾ ਵਾਪਸੀ ਓਨੀ ਮੁਸ਼ਕਲ ਹੋ ਜਾਂਦੀ, ਓਨੀ ਦੇਰੀ ਨਾਲ ਹੁੰਦੀ ਹੈ। ਇਹ ਮੇਰੀ ਬੇਨਤੀ ਹੈ। ਮਾਫ ਇੱਕ ਕਰਦਾ, ਮੁਕਤ ਦੋ ਹੁੰਦੇ ਨੇ। ਤੇ ਹੁਣ ਜ਼ਰੂਰ ਜਿਨ੍ਹਾਂ ਨਾਲ ਤੁਸੀਂ ਗਲਤ ਕੀਤਾ, ਮਾਫੀ ਮੰਗਣ 'ਚ ਸ਼ਰਮ ਨਹੀਂ ਕਰਨੀ। ਤੇ ਜਿਨ੍ਹਾਂ ਨੇ ਤੁਹਾਡੇ ਨਾਲ ਗਲਤ ਕੀਤਾ, ਉਹ ਮਾਫੀ ਮੰਗਣ ਆ ਗਏ ਤੇ ਉਹਨਾਂ ਨੂੰ ਮਾਫੀ ਦੇਣ ਲੱਗਿਆਂ ਢਿੱਲ ਨਹੀਂ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 1194 ਨੰਬਰ ਅੰਗ ਦੇ ਉੱਤੇ ਦਰਜ। ਵੇਖੋ, ਹੋਲੇ ਮਹੱਲੇ ਦਾ ਦਿਨ ਲੰਘਿਆ ਤੇ ਵੱਡੀ ਦਾਤ ਗੁਰੂ ਕੋਲੋਂ ਮੰਗ ਲਓ। ਹੋਲੀਆਂ ਤੇ ਲੋਕ ਕੱਚੇ ਰੰਗ ਪਾਉਂਦੇ ਨੇ, ਕੱਚੇ ਰੰਗ। ਗੁਰੂ ਗੋਬਿੰਦ ਸਿੰਘ ਜੀ ਜਿੱਥੇ ਕੇਸਰ ਦਾ ਰੰਗ ਪਿਚਕਾਰੀ 'ਚ ਭਰ ਕੇ ਪਾਉਂਦੇ ਸੀ ਨਾ, ਜਿਹਦੇ ਉੱਤੇ ਉਹ ਕੇਸਰ ਦਾ ਰੰਗ ਪੈਣਾ, ਅਸਲੀਅਤ ਦੇ ਵਿੱਚ ਉਹ ਬਾਹਰੀ ਰੰਗ ਨਹੀਂ ਪਾਉਂਦੇ ਸੀ। ਜਿਹਦੇ ਉੱਤੇ ਉਹ ਕੇਸਰ ਦਾ ਰੰਗ ਪਾਉਂਦੇ ਸੀ, ਉਹਨੂੰ ਨਾਮ ਦੇ ਰੰਗ ਵਿੱਚ ਵੀ ਰੰਗ ਦਿੰਦੇ ਸੀ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਅੱਜ ਮਹਾਰਾਜ ਦੇ ਅੱਗੇ ਭਗਤ ਕਬੀਰ ਜੀ ਦੇ ਪਿਆਰੇ ਮਿੱਠੜੇ ਬੋਲਾਂ ਲਈ ਤਰਲਾ ਪਾਓ। ਮੇਰੀ ਪੱਟੀਆ ਲਿਖ ਦਿਓ ਸ੍ਰੀ ਗੋਪਾਲ। ਮਹਾਰਾਜ ਮੇਰੇ ਹਿਰਦੇ ਦੀ ਪੱਟੀ ਤੇ ਆਪਣਾ ਨਾਮ ਲਿਖ ਦੇ, ਔਰ ਨਾਮ ਦੇ ਰੰਗ ਦਾ ਛੱਟਾ ਪਾ ਦੇ, ਕੋਈ ਰਸਨਾ ਮਾਂਝੀ ਨਾ ਰਹੇ। ਦਾਸ ਬੋਲੇ ਲਿਖ ਦਿਓ, ਤੁਸੀਂ 2 ਵਾਰੀ ਕਹਿਣਾ ਵਾਹਿਗੁਰੂ ਵਾਹਿਗੁਰੂ, ਗੱਜ ਕੇ ਕਿਰਪਾ ਕਰਿਓ, ਕੋਈ ਰਸਨਾ ਮਾਂਝੀ ਨਾ ਰਹੇ ਜੀ। ਲਿਖਦੇ ਹੋ ਵਾਹਿਗੁਰੂ ਵਾਹਿਗੁਰੂ, ਲਿਖਦੇ ਹੋ ਵਾਹਿਗੁਰੂ ਵਾਹਿਗੁਰੂ, ਲਿਖਦੇ ਹੋ ਵਾਹਿਗੁਰੂ ਵਾਹਿਗੁਰੂ, ਲਿਖਦੇ ਹੋ। ਲਿਖਦੇ ਹੋ ਵਾਹਿਗੁਰੂ ਵਾਹਿਗੁਰੂ, ਲਿਖਦੇ ਹੋ ਵਾਹਿਗੁਰੂ ਵਾਹਿਗੁਰੂ, ਲਿਖਦੇ ਹੋ ਵਾਹਿਗੁਰੂ ਵਾਹਿਗੁਰੂ, ਲਿਖਦੇ ਹੋ, ਲਿਖਦੇ ਹੋ ਵਾਹਿਗੁਰੂ ਵਾਹਿਗੁਰੂ, ਲਿਖਦੇ ਹੋ ਵਾਹਿਗੁਰੂ ਵਾਹਿਗੁਰੂ, ਲਿਖਦੇ ਹੋ ਵਾਹਿਗੁਰੂ ਵਾਹਿਗੁਰੂ, ਲਿਖਦੇ ਹੋ। ਮੇਰੀ ਪੱਟੀਆਂ ਲਿਖਦੇ ਹੋ ਸ੍ਰੀ ਗੋਪਾਲ, ਮੇਰੀ ਪੱਟੀਆਂ ਲਿਖਦੇ ਹੋ ਸ੍ਰੀ ਗੋਪਾਲ, ਮੇਰੀ ਪੱਟੀ
ਵਾਹਿਗੁਰੂ ਲਿਖਦੇ ਹੋ ਵਾਹਿਗੁਰੂ ਵਾਹਿਗੁਰੂ ਲਿਖਦੇ ਹੋ। ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਪਿਆਰ ਨ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ, ਪ੍ਰਹਿਲਾਦ ਪਠਾਏ ਪੜਨ ਸਾਲ, ਸੰਗ ਸਖਾ ਬੋਲੀਏ ਪਾਰ, ਮੁਕੋ ਕਹਾ ਪੜਾਵਸ ਆਲ ਜਾਲ, ਮੇਰੀ ਪੱਟੀਆਂ ਲਿਖਦੇ ਹੋ ਸ੍ਰੀ ਗੋਪਾਲ, ਮੇਰੀ ਪੱਟੀਆਂ ਲਿਖਦੇ ਹੋ ਸ੍ਰੀ ਗੋਪਾਲ, ਲਿਖਦੇ ਹੋ ਵਾਹਿਗੁਰੂ ਵਾਹਿਗੁਰੂ ਲਿਖਦੇ ਹੋ ਵਾਹਿਗੁਰੂ ਵਾਹਿਗੁਰੂ ਲਿਖਦੇ ਹੋ ਵਾਹਿਗੁਰੂ ਵਾਹਿਗੁਰੂ ਲਿਖਦੇ ਹੋ, ਪਵਿੱਤਰਨਾ ਲਿਖਦੇ ਹੋ ਵਾਹਿਗੁਰੂ ਵਾਹਿਗੁਰੂ ਲਿਖਦੇ ਹੋ ਵਾਹਿਗੁਰੂ ਵਾਹਿਗੁਰੂ ਲਿਖਦੇ ਹੋ ਵਾਹਿਗੁਰੂ ਵਾਹਿਗੁਰੂ ਲਿਖਦੇ ਹੋ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਨਹੀਂ ਛੋਟੋ ਰੇ ਬਾਬਾ ਰਾਮ ਨਾਮ, ਨਹੀਂ ਛੋਟੋ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜਨ ਸਿਉ ਨਹੀਂ ਕਾਮ, मेरो और पढ़न स्यो नहीं काम, संडे मर के कहो जाए, प्रहलाद बुलाए बेगताए, तू राम कहन की छोड़ बात, तुझ तुरत छड़ाओ मेरो कहो मान, मोको कहा सतावो बार बार, प्रभ जल थल गिर किए पहाड़, इक राम ना छोड़ो गुर हैगा, मोको काल जार पावे मार डार, काट खड़क कप्योर साए, तुझ राखन हारो मोहे बताए, प्रभ थंबते निकसे कै बिस्तार, हरणाक्ष छेद्यो नख बेदार।
ਸਿੰਘ ਪੇਮ ਕਹੇ ਕਬੀਰ ਕੋ ਲਖੇ ਨਾ ਪਾਰ प्रहलाद उधारे अनक मार प्रहलाद उधारे अनक मार लिख दे हो वाहिगुरु वाहिगुरु लिख दे हो वाहिगुरु वाहिगुरु लिख दे हो वाहिगुरु वाहिगुरु लिख दे हो मौतरला लिख दे हो वाहिगुरु वाहिगुरु लिख दे हो वाहिगुरु वाहिगुरु लिख दे हो वाहिगुरु वाहिगुरु लिख दे हो मेरी पट्टियाँ लिख दे हो श्री गोपाल पट्टिया लिख दे हो श्री गोपाल मेरी पट्टियाँ लिख दे हो श्री गोपाल मेरी पट्टिया लिख दे हो श्री गोपाल जी लिख दे हो वाहिगुरु वाहिगुरु लिख दे हो वाहिगुरु वाहिगुरु लिख दे हो वाहिगुरु वाहिगुरु लिख दे हो लिख दे हो वाहिगुरु वाहिगुरु लिख दे हो वाहिगुरु वाहिगुरु लिख दे हो वाहिगुरु वाहिगुरु लिख दे हो धन गुरु रामदास जी धन गुरु रामदास जी बाबा दीप सिंह जी बाबा दीप सिंह जी धन गुरु रामदास जी धन गुरु रामदास जी जी बाबा दीप सिंह जी बाबा दीप सिंह जी साचे साहिबा क्या नाही करते रे करता तेरे सब किश है जिस देह सो पावे सदा सिफत सलाते नाम मन वसाए नाम जिनके मन बसिया बाजे शब्द कने कहे नानक सच्चे साहिब क्या नहीं करते ਤੁਸੀਂ ਲਿਖ ਸਕਦੇ ਹੋ ਸਭ ਕੁਝ ਤੁਹਾਡੇ ਹੱਥ ਵਿੱਚ सोई कराए जो तुद पावे मोय से आणप कछुना हम बारक कौसर आई प्रभु आपे पैज रखाई ओ मेरा मात पिता हर राया मेरा मात पिता हर बोलो मेरा मात पिता हर राया सारे मेरा मात पिता हर राया हर कृपा प्रतिपालन लागा करी तेरा कराया जी जंत तेरे तारे बापू जी डोरी तुहाडे हथ विच कलम तुहाडे हथ विच जी जंत तेरे तारे प्रभ डोरी हाथ तुम्हारे जे करावे सो करना नानक दास तेरी सरना लिख दे हो वाहिगुरु वाहिगुरु लिख दे हो वाहिगुरु वाहिगुरु लिख दे हो वाहिगुरु वाहिगुरु लिख दे हो लिख दे हो वाहिगुरु वाहिगुरु लिख दे हो वाहिगुरु वाहिगुरु लिख दे हो वाहिगुरु वाहिगुरु लिख दे हो गुरु गुरु सारे गुरु हो रुचि गुरु पुठे करम करवाड़ो सदे गुरु
ਵਾਹਿਗੁਰੂ 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 ਵਾਹਿਗੁਰੂ। ਲਿਖਦੇ ਹੋ ਵਾਹਿਗੁਰੂ ਵਾਹਿਗੁਰੂ ਲਿਖਦੇ ਹੋ ਵਾਹਿਗੁਰੂ ਵਾਹਿਗੁਰੂ ਲਿਖਦੇ ਹੋ ਵਾਹਿਗੁਰੂ ਵਾਹਿਗੁਰੂ ਲਿਖਦੇ ਹੋ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਨੂੰ ਕਹੋ, ਮਹਾਰਾਜ ਮੇਰੇ ਕਰਮਾਂ ਦੀ ਪੱਟੀ ਦੇ ਉੱਤੇ ਆਪਣੀ ਬਖਸ਼ਿਸ਼ ਦੇ ਨਾਲ ਸੋਹਣੇ ਸੋਹਣੇ ਲੇਖ ਲਿਖ ਦੇ। ਸੋਹਣੇ ਸੋਹਣੇ ਲੇਖ ਕਹਿੰਦੀ ਉਹ ਲੇਖ ਲਿਖ ਜਿਹੜੇ ਲੇਖ ਹਮੇਸ਼ਾ ਮੈਨੂੰ ਤੇਰੇ ਨੇੜੇ ਰੱਖਣ। ਮਨ ਕਰਕੇ ਕਰਮਾਂ ਕਰਕੇ ਬਚਨਾ ਕਰਕੇ ਬਾਬਾ ਮੈਂ ਤੇਥੋਂ ਕਿਤੇ ਦੂਰ ਨਾ ਹੋ ਜਾ। ਉਹ ਲੇਖ ਲਿਖ ਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਰਮਾਂ ਦੀ ਪੱਟੀ ਤੇ ਲਿਖ ਸਕਦੇ ਹੋ ਤੁਸੀਂ, ਜੋ ਚਾਹੋ ਕਰ ਸਕਦੇ ਹੋ। ਕਲਮ ਤੁਹਾਡੇ ਹੱਥ ਵਿੱਚ ਹੈ, ਤੁਹਾਡੇ ਹੱਥ ਵਿੱਚ। ਚਾਹੋ ਆ ਮੇਰੀਆਂ ਜਿਹੜੀਆਂ ਪੁੱਠੀਆਂ ਲੀਕਾਂ ਨੇ ਨਾ, ਇਹਨਾਂ ਦੇ ਉੱਤੇ ਸਿੱਧੀਆਂ ਪਾ ਸਕਦੇ ਹੋ। ਕਲਮ ਤੁਹਾਡੇ ਹੱਥ ਵਿੱਚ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। 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 ਛੇਵੇਂ ਪਾਤਸ਼ਾਹ ਤੁਸੀਂ ਮਾਈ ਸੁਲੱਖਣੀ ਦੇ ਭਾਗਾਂ ਦੇ ਵਿੱਚ 7 ਪੁੱਤਰ ਲਿਖ ਦਿੱਤੇ, ਜਿਹਦੇ ਕਰਮਾਂ 'ਚ ਇੱਕ ਪੁੱਤ ਨਹੀਂ। ਤੇ ਮੈਂ ਵੀ ਤੇ ਤੇਰਾ ਪੁੱਤਰ ਹਾਂ, ਮੈਂ ਵੀ ਤੇ ਤੇਰੀ ਧੀ ਹਾਂ। ਕਿਰਪਾ ਦਾ ਖਾਤਾ ਖੋਲ। ਇਸ ਵੇਲੇ ਜਿੰਨੇ ਵੀ ਤੇਰੇ ਚਰਨਾਂ ਦੇ ਵਿੱਚ ਬੈਠੇ ਨੇ ਨਾ, ਵਿਆਹਾਂ ਨੂੰ ਕਈ ਕਈ ਸਾਲ ਜਿਨ੍ਹਾਂ ਦੇ ਬੀਤ ਗਏ, ਉਹਨਾਂ ਦੀ ਝੋਲੀ ਦੇ ਵਿੱਚ, ਉਹਨਾਂ ਦੇ ਕਰਮਾਂ ਦੇ ਵਿੱਚ ਇਹੋ ਜਿਹੇ ਪੁੱਤਰ, ਇਹੋ ਜੀਆਂ ਧੀਆਂ, ਇਹੋ ਜੀ ਔਲਾਦ ਪਾ, ਜਿਹੜੀ ਔਲਾਦ ਤੇਰੇ ਚਰਨਾਂ ਨਾਲ ਜੁੜਨ ਤੇ ਜੋੜਨ ਵਾਲੀ ਹੋਵੇ। ਸਤਿ ਸ੍ਰੀ ਅਕਾਲ। ਅੱਜ ਕਿਰਪਾ ਦਾ ਖਾਤਾ ਖੋਲ। ਦੁੱਧ ਵਾਲਿਆਂ ਨੂੰ ਦੁੱਧ ਦੇ, ਪੁੱਤ ਵਾਲਿਆਂ ਨੂੰ ਪੁੱਤ ਦੇ। ਤੇ ਸੱਚਾਈ ਏ ਬਾਬਾ, ਕਲਮ ਤੇਰੇ ਹੱਥ ਵਿੱਚ ਏ। ਤੇ ਕਿਰਪਾ ਦਾ ਖਾਤਾ ਖੋਲ, ਰਹਿਮਤ ਦਾ ਖਾਤਾ ਖੋਲ। ਅੱਜ ਜਿੰਨੇ ਪ੍ਰੇਮੀ ਇਸ ਵੇਲੇ ਤੇਰੀ ਗੋਦੀ ਵਿੱਚ, ਪਰਿਵਾਰਕ ਮੈਂਬਰ, ਤੇਰੇ ਬੱਚੇ, ਤੇਰੀਆਂ ਬੱਚੀਆਂ ਬੈਠੇ ਨੇ ਨਾ, ਅੱਜ ਬੱਬੂ ਕਿਸੇ ਨੂੰ ਖਾਲੀ ਨਾ ਮੋੜੀ। ਇੱਕ ਇੱਕ ਦੀ ਝੋਲੀ ਦੇ ਵਿੱਚ, ਇੱਕ ਇੱਕ ਦੇ ਕਰਮਾਂ ਦੇ ਵਿੱਚ ਲੋਕ ਦੀਆਂ ਵੀ ਤੇ ਪਰਲੋਕ ਦੀਆਂ ਦਾਤਾਂ ਲਿਖ ਕੇ ਭੇਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਭਾਈ ਅਕਲ ਦੀ ਬੱਚੀ ਸੀ, ਵਿਆਹੀ ਗਈ ਮਨਮਤੀਆਂ ਦੇ ਘਰ। ਮੈਂ ਜ਼ਿਕਰ ਨਹੀਂ ਲੈਣਾ, ਕੇਵਲ ਇਸ਼ਾਰਾ ਜਿਹਾ ਦੇਣਾ ਹੈ। ਸੀ ਗੁਰੂ ਘਰ ਨੂੰ ਮੰਨਣ ਵਾਲੀ, ਲਾਗੀਆਂ ਨੇ ਰਿਸ਼ਤਾ ਜੋੜ ਦਿੱਤਾ ਉੱਥੇ ਜਿੱਥੇ ਸਾਰਾ ਪਰਿਵਾਰ ਸਖੀ ਸਰਵਰਾਂ ਨੂੰ ਮੰਨਦਾ ਹੈ। ਹੁਣ ਉਹ ਬੱਚੀ ਲਈ ਸਭ ਤੋਂ ਔਖਾ ਸਮਾਂ, ਜਿਹੜੀ ਆਪਣੇ ਘਰ ਜੁੜਦੀ, ਦੂਜੇ ਘਰ ਜੁੜਨ ਦਾ ਸਿਸਟਮ ਹੀ ਨਹੀਂ। ਇਸੇ ਲਈ ਤੇ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਪਿਆਰਿਆ ਸ਼ਰਾਬੀ ਦੀ ਧੀ ਨੂੰ ਆਪਣੇ ਘਰ ਦੀ ਨੂੰਹ ਭਾਵੇਂ ਬਣਾ ਲਈ, ਬਣਾ ਲਈ, ਕਿਉਂਕਿ ਤੇਰੇ ਘਰ ਵਿੱਚ ਜਦੋਂ ਆਏਗੀ, ਤੇਰੇ ਘਰ ਵਿੱਚ ਅੰਮ੍ਰਿਤ ਵੇਲਾ ਹੈ, ਬਾਣੀ ਹੈ, ਬਾਣਾ ਹੈ, ਸਿਮਰਨ ਹੈ, ਉਹ ਵੀ ਜੁੜ ਜੇਗੀ। ਕਹਿੰਦੇ ਸ਼ਰਾਬੀ ਦੀ ਧੀ ਨੂੰ ਆਪਣੇ ਘਰ ਦੀ ਨੂੰਹ ਭਾਵੇਂ ਬਣਾ ਲਈ, ਪਰ ਭੁੱਲ ਕੇ ਆਪਣੀ ਧੀ ਸ਼ਰਾਬੀ ਦੇ ਘਰ ਨਾ ਦੇਵੇਂ। ਹਾਂਜੀ, ਜਿਹੜੀ ਇੱਥੇ ਜੁੜੀ ਹੈ, ਜਦੋਂ ਦੂਜੇ ਪਾਸੇ ਜਾਏਗੀ, ਉਹਦੇ ਲਈ ਤੇ ਜਿਉਂਦਿਆਂ ਜੀ ਨਰਕ ਤਿਆਰ ਹੋ ਗਏ, ਜਿਉਂਦਿਆਂ ਜੀ। ਹੁਣ ਉਹ ਬੱਚੀ ਜਿਹੜੀ ਘਰ ਜੁੜਦੀ, ਰਿਸ਼ਤਾ ਹੋਇਆ ਉੱਥੇ ਜਿੱਥੇ ਨਾਮੋ ਨਿਸ਼ਾਨ ਹੀ ਨਹੀਂ ਸਿੱਖੀ ਦਾ। ਡੋਲਾ ਚੱਕਿਆ ਕੁਹਾਰਾਂ ਨੇ, ਤੇ ਇਹਨੂੰ ਪਤਾ ਲੱਗਾ ਭਾਈ ਕੀ ਡਰੋਲੀ ਪਿੰਡ ਆਏ ਨੇ ਛੇਵੇਂ ਪਾਤਸ਼ਾਹ ਨਾਲ ਦੇ ਪਿੰਡ 'ਚ। ਤੇ ਇੱਕ ਇੱਕ ਮੰਗ ਲਾਈ, ਚਾਰੇ ਕੁਹਾਰਾਂ ਨੂੰ ਦਿੱਤੀ। ਕਹਿੰਦੀ ਥੋੜੀ ਜੀ ਨਾ ਡੋਲੇ ਦੀ ਸਪੀਡ ਵਧਾ ਲਓ, ਬਰਾਤ ਤੋਂ ਅਲੱਗ ਕਰ ਦਿਓ,
ਛੇਵੇਂ ਪਾਤਸ਼ਾਹ ਹਜੂਰ ਸਾਈਂ ਦੇ ਮੈਂ ਦਰਸ਼ਨ ਕਰਨਾ ਚਾਹੁੰਦੀ ਹਾਂ। ਡੋਲਾ ਜਿੱਧਰ ਗਿਆ, ਘਰ ਵਾਲੇ ਨੂੰ ਪਤਾ ਲੱਗਾ, ਉਹ ਵੀ ਮਗਰੇ ਮਗਰ ਪਿੱਛਾ ਕਰ ਰਿਹਾ ਕਿ ਵੇਖੀਏ ਸੀ ਕਿੱਥੇ ਜਾਂਦੀ ਹੈ, ਇਹ ਸਾਰਿਆਂ ਤੋਂ ਵੱਖ ਹੋ ਕੇ ਕਿੱਥੇ ਜਾਂਦੀ। ਪਰ ਜਦੋਂ ਪਹੁੰਚੀ ਛੇਵੇਂ ਪਾਤਸ਼ਾਹ ਕੋਲ, ਕੁਦਰਤੀ ਛੇਵੇਂ ਪਾਤਸ਼ਾਹ ਇਕੱਲੇ ਬੈਠੇ ਨੇ। ਗਈ ਚਰਨਾਂ ਤੇ ਸਿਰ ਰੱਖਿਆ, ਆਪਣੇ ਨੇਤਰਾਂ ਦੇ ਜਲ ਦੇ ਨਾਲ ਮਹਾਰਾਜ ਦੇ ਚਰਨ ਧੋ ਦਿੱਤੇ। ਪਿਤਾ ਜੀ ਤੈਨੂੰ ਮੰਨਣ ਵਾਲੀ ਆ, ਗੁਰੂ ਨਾਨਕ ਨੂੰ ਮੰਨਣ ਵਾਲੀ ਆ, ਪਰ ਵਿਆਹ ਉਹੋ ਜੀ ਥਾਂ ਤੇ ਹੋ ਗਿਆ ਜਿੱਥੇ ਕੋਈ ਗੁਰੂ ਘਰ ਨੂੰ ਮੰਨਦਾ ਨਹੀਂ, ਕਿਰਪਾ ਕਰੋ। ਤੇ ਛੇਵੇਂ ਪਾਤਸ਼ਾਹ ਨੇ ਉਸ ਵੇਲੇ ਬੱਚੀ ਨੂੰ ਮੋਢਿਓਂ ਫੜ ਉਠਾਇਆ ਤੇ ਇੱਕ ਬਚਨ ਕੀਤਾ, ਕਹਿੰਦੇ ਧੀਏ ਤੇਰੇ ਕਰਮਾਂ ਦੇ ਵਿੱਚ ਲਿਖਿਆ ਸੀ ਤੂੰ ਮਨਮਤੀਆਂ ਦੇ ਘਰ ਵਿਆਹੀ ਜਾਣਾ, ਪਰ ਤੂੰ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਗਈ ਹੈ। ਸ਼ਰਨ ਵਿੱਚ ਮਹਾਰਾਜ ਨੇ ਆਪਣਾ ਸੱਜਾ ਹੱਥ ਨਾ ਏਦਾਂ, ਸੱਜੇ ਹੱਥ ਦਾ ਅੰਗੂਠਾ ਉਸ ਬੱਚੀ ਦੇ ਨਾ ਮੱਥੇ ਦੇ ਉੱਤੇ ਫੇਰਿਆ, ਮੱਥੇ ਦੇ ਉੱਤੇ, ਤੇ ਮੁਖੋਂ ਬਚਨ ਪਤਾ ਕੀ ਕੀਤਾ, ਕਹਿਣ ਲੱਗੇ ਜਾ ਧੀਏ ਅੱਜ ਤੋਂ ਪੁਰਾਣਾ ਮਿਟਿਆ ਤੇ ਨਵਾਂ ਲਿਖਿਆ। ਤੁਹਾਡਾ ਜਕਾਰਾ ਪਿੱਛੇ ਰਹਿ ਗਿਆ। ਸਤਿ ਸ੍ਰੀ ਅਕਾਲ। ਮਹਾਰਾਜ ਕੀ ਕਹਿੰਦੇ, ਪੁਰਾਣਾ ਮਿਟਿਆ ਨਵਾਂ ਲਿਖਿਆ। ਹੁਣ ਮਹਾਰਾਜ ਦੇ ਮੂੰਹ ਇਹ ਬਚਨ ਫਿਰ ਤੇ ਕਰਮਾਂ ਨੂੰ ਵੀ ਹੁਕਮ ਹੋ ਗਏ ਨਾ, ਕੁਦਰਤ ਨੂੰ ਵੀ ਹੁਕਮ ਲੱਗ ਜਾਂਦਾ, ਕਾਇਨਾਤ ਨੂੰ ਵੀ ਹੁਕਮ ਲੱਗ ਜਾਂਦਾ। ਮਹਾਰਾਜ ਨੇ ਆਹ ਬਖਸ਼ਿਸ਼ ਕੀਤੀ ਤੇ ਇਹਦਾ ਘਰ ਵਾਲਾ ਵੀ ਵੇਖਦਾ ਸੀ। ਜਦੋਂ ਉਹਨੇ ਵੀ ਮਹਾਰਾਜ ਦੇ ਦਰਸ਼ਨ ਕੀਤੇ, ਉਹ ਵੀ ਚਰਨਾਂ ਤੇ ਢਹਿ ਪਿਆ, ਮਹਾਰਾਜ ਸਿੱਖ ਬਣਾ ਲਓ। ਇੰਨੇ ਨੂੰ ਸਾਰੀ ਬਰਾਤ ਆ ਗਈ। ਸਾਰਿਆਂ ਨੇ ਜਦੋਂ ਦੀਦਾਰ ਕੀਤੇ ਨਾ, ਉਹੀ ਚੀਜ਼ ਵਰਤ ਗਈ ਨਾ, ਪੁਰਾਣਾ ਮਿਟਿਆ ਨਵਾਂ ਲਿਖਿਆ। ਸਾਰੇ ਜਿੰਨੇ ਵੀ ਸੀ ਸਾਰੇ ਮਹਾਰਾਜ ਦੇ ਚਰਨਾਂ ਤੇ ਢਏ ਤੇ ਸਾਰਿਆਂ ਨੂੰ ਮਹਾਰਾਜ ਨੇ ਸਿੱਖੀ ਦੀ ਦਾਤ ਦਿੱਤੀ। ਤੇ ਘਰ ਆ ਕੇ ਬਾਕੀ ਦੀਆਂ ਜਿਹੜੀਆਂ ਰਸਮਾਂ ਸੀ ਵਿਆਹ ਵਾਲੀਆਂ, ਉਹ ਹੋਈਆਂ ਸੀ ਗੁਰਮਤਿ ਦੇ ਅਨੁਸਾਰ। ਬਾਅਦ ਚੋਂ ਚਲੋ ਉਹ ਵੱਖਰਾ ਜੇ ਕਦੇ ਇਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ, ਮਹਾਰਾਜ ਨੇ ਭਾਈ ਰੂਪਾ ਨਾਮ ਰੱਖਿਆ। ਫਿਰ ਸਾਖੀ ਤੁਸੀਂ ਸੁਣਦੇ ਹੋ ਕਿ ਕਿਵੇਂ ਜਲ ਛਕਾਉਣ ਦੇ ਲਈ ਦੋਵੇਂ ਜਾਣੇ, ਭਾਈ ਸਾਧੂ ਤੇ ਭਾਈ ਰੂਪਾ, ਕਿ ਮਹਾਰਾਜ ਆ ਕੇ ਜਲ ਛਕਣ ਤਾਂ ਛਕਣਾ, ਉਹ ਵੱਖਰੀ ਗੱਲ ਹੈ ਅੱਗੇ। ਪਰ ਮੈਂ ਜਿਹੜੀ ਗੱਲ ਕਰ ਰਿਹਾ ਕਿ ਸਹਿਬ ਚਾਹਵੇ ਪੁਰਾਣਾ ਮਿਟਾ ਕੇ ਨਵਾਂ ਲਿਖ ਸਕਦਾ ਹੈ, ਉਹਦੇ ਘਰ ਕਿਹੜਾ ਘੱਟ ਹੈ? ਹਾਂਜੀ, ਉਹਦੇ ਘਰ ਕਿਹੜਾ ਘੱਟ ਹੈ? ਇਹ ਮੇਰੀ ਬੇਨਤੀ ਹੈ, ਜਿੱਥੇ ਜਿੱਥੇ ਬੈਠੇ ਹੋ ਨਾ ਬਚਨ ਮੰਨੋ, ਦੋਵੇਂ ਹੱਥ ਜੋੜੋ, ਦੋਵੇਂ ਹੱਥ ਜੋੜੋ ਤੇ ਇੱਕ ਵਾਰੀ ਜਿੱਥੇ ਜਿੱਥੇ ਬੈਠੇ ਹੋ ਨਾ ਭਾਵਨਾ ਦੇ ਨਾਲ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਗੁਰੂ ਰਾਮਦਾਸ ਬੈਠੇ, ਚਰਨਾਂ 'ਚ ਬਾਬਾ ਦੀਪ ਸਿੰਘ ਬੈਠੇ, ਉਹਨਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਕਹਿ ਦਿਓ, ਉਹ ਲੇਖਾਂ ਨੂੰ ਬਦਲਣ ਵਾਲਿਆ, ਮੇਰੇ ਵੀ ਪੁੱਠੇ ਕਰਮ ਅੱਜ ਸਿੱਧੇ ਕਰ ਦੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੇਰੇ ਵੀ ਪੁਰਾਣੇ ਮਿਟਾ ਕੇ ਅੱਜ ਨਵੇਂ ਲਿਖ ਦੇ, ਮੇਰੀਆਂ ਸਾਰੀਆਂ ਮਸ਼ੰਦਗੀਆਂ ਅੱਜ ਮੁਕਾ ਦੇ, ਮੁਕਾ ਦੇ। ਅੰਦਰੋਂ ਮੈਂ ਕਹਿ ਰਿਹਾ, ਇਹੋ ਹੀ ਵੇਲਾ ਤੇਰੀ ਮੇਰੀ ਤਾਰ ਜੁੜਨ ਦਾ, ਤੇ ਅੱਜ ਮੈਂ ਅੰਦਰੋਂ ਕਹਿ ਰਿਹਾ, ਮੇਰੀਆਂ ਸਾਰੀਆਂ ਮਸ਼ੰਦਗੀਆਂ ਮੁਕਾ ਦੇ, ਮੇਰੇ ਵੀ ਪੁੱਠੇ ਲੇਖ ਅੱਜ ਸਿੱਧੇ ਕਰ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਤੁਸੀਂ ਸਭ ਕੁਝ ਕਰ ਸਕਦੇ ਹੋ, ਡੋਰੀ ਤੁਹਾਡੇ ਹੱਥ ਵਿੱਚ, ਕਲਮ ਤੁਹਾਡੇ ਹੱਥ ਵਿੱਚ, ਲਿਖਣ ਵਾਲੇ ਤੁਸੀਂ। ਕਰਮਾਂ ਦੀ ਪੱਟੀ ਤੇ ਮੇਰੇ ਅੱਜ ਬਖਸ਼ਿਸ਼ਾਂ ਲਿਖਦੇ ਹੋ, ਲਿਖਦੇ ਹੋ। ਸਾਰੀ ਸੰਗਤ ਨੇ ਤਰਲਾ ਪਾਉਣਾ, ਮੇਰੀ ਪੱਟੀਆ ਲਿਖਦੇ ਹੋ ਸ੍ਰੀ ਗੋਪਾਲ। ਪੜਿਓ ਪਿਆਰ ਦੇ ਨਾਲ, ਲਿਖਦੇ ਹੋ ਵਾਹਿਗੁਰੂ ਵਾਹਿਗੁਰੂ, ਲਿਖਦੇ ਹੋ ਵਾਹਿਗੁਰੂ ਵਾਹਿਗੁਰੂ, ਲਿਖਦੇ ਹੋ ਵਾਹਿਗੁਰੂ ਵਾਹਿਗੁਰੂ। ਲਿਖਦੇ ਹੋ, ਲਿਖਦੇ ਹੋ ਵਾਹਿਗੁਰੂ ਵਾਹਿਗੁਰੂ। ਲਿਖਦੇ ਹੋ ਵਾਹਿਗੁਰੂ ਵਾਹਿਗੁਰੂ। ਲਿਖਦੇ ਹੋ ਵਾਹਿਗੁਰੂ ਵਾਹਿਗੁਰੂ। ਲਿਖਦੇ ਹੋ
ਵਾਹਿਗੁਰੂ 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 ਪਾਉ ਤਰਲਾ ਵਾਹਿਗੁਰੂ 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 ਪਾਉ ਤਰਲਾ ਵਾਹਿਗੁਰੂ ਵਾਹਿਗੁਰੂ ਮਹਾਰਾਜ ਲਿਖਦੇ ਲੇਖ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਮੇਰੇ ਮਨ ਦੀ ਭਾਵਨਾ ਬਣੀ ਹੈ ਸਾਜ਼ਾਂ ਤੋਂ ਬਿਨਾਂ ਹੀ। ਇਹ ਭਾਈ ਮਨਵੀਰ ਸਿੰਘ ਜੀ ਪਿੱਛੇ ਬੈਠੇ ਨੇ, ਮੇਰੇ ਮਨ ਦੀ ਭਾਵਨਾ ਬਣੀ ਇੱਥੇ ਬੈਠੇ ਬੈਠੇ ਤਬਲੇ ਤੋਂ ਬਿਨਾਂ ਜਿਵੇਂ ਤਰਲਾ ਪਾਉਂਦਾ ਨਾ ਬੰਦਾ, ਉਦਾਂ ਬੱਪੂ ਜੀ ਨੇ ਕਹੋ ਬਾਬਾ ਦੀਪ ਸਿੰਘ ਮੇਰੇ ਕਲਮ ਹੱਥ ਤੇਰੇ ਮੇਰੇ ਸੋਹਣੇ ਸੋਹਣੇ ਲੇਖ ਲਿਖਦੇ ਕਰਿਓ ਕਿਰਪਾ ਮੇਰੀ ਬੇਨਤੀ ਹੈ ਜੀ। ਸਤਿਗੁਰ ਮੇਰੇ ਕਲਮ ਹੱਥ ਤੇਰੇ ਕਲਮ ਹੱਥ ਤੇਰੇ ਮੇਰੇ ਸੋਹਣੇ ਸੋਹਣੇ ਲੇਖ ਲਿਖਦੇ। ਸਤਿਗੁਰ ਮੇਰੇ ਕਲਮ ਹੱਥ ਤੇਰੇ ਕਲਮ ਹੱਥ ਤੇਰੇ ਮੇਰੇ ਸੋਹਣੇ ਸੋਹਣੇ ਲੇਖ ਲਿਖਦੇ। ਸਤਿਗੁਰ ਮੇਰੇ ਕਲਮ ਹੱਥ ਤੇਰੇ ਸੋਹਣੇ ਸੋਹਣੇ ਲੇਖ ਲਿਖਦੇ। ਸਤਿਗੁਰ ਮੇਰੇ ਕਲਮ ਹੱਥ ਤੇਰੇ ਕਲਮ ਹੱਥ ਤੇਰੇ ਮੇਰੇ ਸੋਹਣੇ ਸੋਹਣੇ ਲੇਖ ਲਿਖਦੇ। ਬਾਬਾ ਦੀਪ ਸਿੰਘ ਕਲਮ ਹੱਥ ਤੇਰੇ ਕਲਮ ਹੱਥ ਤੇਰੇ ਮੇਰੇ ਸੋਹਣੇ ਸੋਹਣੇ ਲੇਖ ਲਿਖਦੇ। ਬਾਬਾ ਦੀਪ ਸਿੰਘ ਕਲਮ ਹੱਥ ਤੇਰੇ ਕਲਮ ਹੱਥ ਤੇਰੇ ਮੇਰੇ ਸੋਹਣੇ ਸੋਹਣੇ ਲੇਖ ਲਿਖਦੇ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਲਿਖ ਕਿਵੇਂ? ਸੱਚ ਲਿਖ ਕਿਵੇਂ? ਲਿਖਣੇ ਵਾਲੇ ਤੂੰ ਹੋ ਕੇ ਦਿਆਲ ਲਿਖ ਦੇ, ਦਿਆਲਤਾ ਦਾ ਬੂਹਾ ਖੋਲ ਕੇ ਲਿਖ ਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਗੁਰੂ ਕਿਰਪਾ ਕਰੇ। ਸਮਾਪਤੀ ਮੈਂ ਕਰ ਰਿਹਾ, ਇਸੇ ਤਰ੍ਹਾਂ ਸਭ ਨੇ ਬਿਰਾਜਮਾਨ ਰਹਿਣਾ। ਅਰਦਾਸ ਹੁਕਮਨਾਮਾ ਸਾਹਿਬ ਲੈ ਕੇ ਅਰਦਾਸ ਵਿੱਚ ਆਪਣੀਆਂ ਆਪਣੀਆਂ ਅਰਜ਼ੀਆਂ ਲਵਾ ਕੇ ਫਿਰ ਸਭ ਨੇ ਖੁਸ਼ੀਆਂ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਕ ਦੋ ਜ਼ਰੂਰੀ ਬੇਨਤੀਆਂ ਧਿਆਨ ਨਾਲ ਸੁਣਿਓ। 20 ਅਪ੍ਰੈਲ ਨੂੰ ਆਉਂਦੀ ਜਿਹੜੀ 20 ਅਪ੍ਰੈਲ ਹੈ ਅਗਲੇ ਮਹੀਨੇ ਰੈਣ ਸਭਾਈ ਸਮਾਗਮ ਹੈ। 4-5 ਮਹੀਨਿਆਂ ਬਾਅਦ ਰੱਖ ਰਹੇ ਇਸ ਵਾਰੀ ਰੈਣ ਸਭਾਈ। ਤੇ ਰੱਖਿਆ ਕਿੱਥੇ? ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਉਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ। ਰਾਤੀ 9 ਤੋਂ ਸਵੇਰੇ 3 ਵਜੇ ਤੱਕ ਪਉਵਿੰਡ ਸਾਹਿਬ ਦੀ ਧਰਤੀ ਤੇ, ਜਿੱਥੇ ਬਾਬਾ ਦੀਪ ਸਿੰਘ ਜੀ ਜਨਮ ਵੀ ਲਿਆ, ਬਚਪਨ ਦੇ ਵਿੱਚ ਖੇਡੇ, ਕਿੰਨੇ ਚੋਜ ਕੀਤੇ, ਤੇ 100 ਪ੍ਰੇਮੀਆਂ ਨੂੰ ਨਾਲ ਲੈ ਕੇ ਆਉਣਾ। ਗੱਡੀਆਂ ਕਰ ਲੋ ਕਿਰਾਏ ਤੇ, ਟਰੱਕ ਕਰ ਲੋ, ਜਿਵੇਂ ਤੁਹਾਡਾ ਦਿਲ ਕਰਦਾ। ਜਿਹੜੇ ਬਾਹਰ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਔਰ ਮੈਂ ਸੱਚਾਈ ਕਹਿ ਰਿਹਾ, ਸੱਚਾਈ ਏਡੀ ਤਾਕਤ ਹੈ। ਜਿੱਥੇ ਵੀ ਅਸੀਂ ਰੈਣ ਸਭਾਈ ਕਰਦੇ ਹਾਂ ਉੱਥੇ ਤੇ ਬਾਬਾ ਜੀ ਵਰਤਦੇ ਹੀ ਨੇ। ਉਹ ਤੇ ਬੱਪੂ ਦਾ ਸਥਾਨ ਹੈ। ਉੱਥੇ ਕਿਵੇਂ ਨਹੀਂ ਕਿਰਪਾ ਕਰਨਗੇ। ਪਿਛਲੇ ਸਾਲ ਜਦੋਂ ਰੈਣ ਸਭਾਈ ਹੋਈ ਸੀ ਉੱਥੇ ਇੱਕ ਇੱਕ ਗੱਲ ਮੈਂ ਬੱਪੂ ਦੀ ਗੋਦੀ 'ਚ ਬੈਠਾ ਕਹਿ ਰਿਹਾ। ਰੋਜ਼ ਇਹ ਬਚਨ ਚੱਲਦੇ ਆ ਟੀਵੀ ਤੇ। 2 ਪ੍ਰੇਮੀ ਮੈਨੂੰ ਮਿਲੇ ਸੀ ਵੀਲ ਚੇਅਰ ਤੇ, 2। ਇੱਕ ਨੇ ਤੇ ਬਾਅਦ ਚੋਂ ਸੰਪਰਕ ਕੀਤਾ, ਇੱਕ ਨਾਲ ਹੋਇਆ ਨਹੀਂ ਅਜੇ, ਸ਼ਾਇਦ ਉਦੋਂ ਮਿਲ ਪੈਣ। ਫਿਰ ਮੈਂ ਸੰਗਤ 'ਚ ਵੀ ਲਿਆਵਾਂਗਾ ਉਹਨਾਂ ਨੂੰ। ਵੀਲ ਚੇਅਰ ਤੇ ਆਏ ਸੀ ਤੇ ਲੱਕ ਤੋਂ ਥਲਵਾਂ ਹਿੱਸਾ ਕੰਮ ਨਹੀਂ ਸੀ ਕਰਦਾ, ਬਿਲਕੁਲ ਡੈਡ ਸੀ ਥਲਵਾਂ ਹਿੱਸਾ। ਜਦੋਂ ਇੱਕ ਰਾਤ ਰੈਣ ਸਭਾਈ ਕੱਟੀ, ਬੜੇ ਡਾਕਟਰ ਕਰਾਏ ਸੀ, ਬੜੀਆਂ ਥਾਵਾਂ ਤੇ ਗਏ, ਪਰ ਇਲਾਜ ਨਹੀਂ ਸੀ, ਆਰਾਮ ਨਹੀਂ ਸੀ ਮਿਲਦਾ।
ਇੱਕ ਰੈਣ ਸਬਾਈ ਕੱਟਣ ਦੇ ਪਿੱਛੇ ਬਾਬਾ ਦੀਪ ਸਿੰਘ ਜੀ ਨੇ ਪਤਾ ਨਹੀਂ ਕਿੰਨੇ ਸਾਲਾਂ ਦਾ ਕਸ਼ਟ ਤਕਰੀਬਨ ਮਹੀਨੇ ਡੇਢ ਮਹੀਨੇ ਚ ਕੱਟਤਾ ਸੀ। ਸਤਿ ਸ੍ਰੀ ਅਕਾਲ। ਕਈ ਸਾਲਾਂ ਤੋਂ ਵੀਰ ਉਹ ਬੱਚਾ ਵੀਲ ਚੇਅਰ ਤੇ ਸੀ, ਪਰ ਮਹੀਨੇ ਡੇਢ ਮਹੀਨੇ ਵਿੱਚ ਆਪਣੇ ਪੈਰਾਂ ਤੇ ਖਲੋ ਕੇ ਭੱਜਣਾ ਸ਼ੁਰੂ ਕਰਤਾ, ਤੁਰਨਾ ਸ਼ੁਰੂ ਕਰਤਾ। ਇਹ ਕਰਾਮਾਤ ਰਹਿਣ ਸਬਾਈ ਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਕੋਈ ਤਕਲੀਫ ਆਵੇ ਅਸੀਂ ਦਵਾਈ ਨਹੀਂ ਖਾਣੀ, ਖਾਣੀ ਹੈ। ਗੱਲ ਇੰਨੀ ਹੁੰਦੀ ਦਵਾਈ ਖਾ ਕੇ ਆਸਰਾ ਦਵਾਈ ਦਾ ਨਹੀਂ ਤੱਕਣਾ। 5 ਪੌੜੀਆਂ ਪੜ੍ਹ ਕੇ ਜਾਂ ਪਹਿਲੀ ਪੌੜੀ 5 ਵਾਰੀ ਪੜ੍ਹ ਕੇ ਜਾਂ 5 ਵਾਰੀ ਵਾਹਿਗੁਰੂ ਕਹਿ ਕੇ ਆਸਰਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦਾ ਤੱਕਣਾ। ਗੱਲ ਇੰਨੀ ਹੈ, ਗੱਲ ਇੰਨੀ ਕਿ ਮਹਾਰਾਜ ਇਹ ਦਵਾਈ ਵੀ ਅਸਰ ਤਾਂ ਕਰੇਗੀ ਜੇ ਤੇਰੀ ਕਿਰਪਾ ਹੋਏਗੀ। ਇਹ ਤੋਂ ਬਿਨਾਂ ਦਵਾਈ ਵੀ ਨਹੀਂ ਲੱਗਣੀ। ਤੁਸੀਂ ਆਪ ਸਿਆਣੇ ਹੋ, ਕਈ ਵਾਰੀ ਇੱਕੋ ਰੋਗ ਦੇ 2 ਮਰੀਜ਼ ਹੁੰਦੇ, ਡਾਕਟਰ ਵੀ ਇੱਕੋ ਹੀ ਹੁੰਦਾ, ਇਲਾਜ ਵੀ ਇੱਕੋ ਡਾਕਟਰ ਕਰਦਾ, ਦਵਾਈਆਂ ਵੀ ਸੇਮ ਦਿੰਦਾ, ਇੱਕ ਠੀਕ ਹੁੰਦਾ ਦੂਜੇ ਨੂੰ ਫਰਕ ਹੀ ਨਹੀਂ ਪੈਂਦਾ। ਇਹਦਾ ਮਤਲਬ ਦਵਾਈ ਦੇ ਵਿੱਚ ਜੇ ਤੇਰੀ ਬਖਸ਼ਿਸ਼ ਵਰਤੇਗੀ ਤਾਂ ਹੀ ਰੋਗ ਰਾਜੀ ਹੋਣੇ ਨੇ। ਤੇ ਮੇਰੀ ਬੇਨਤੀ ਏ, 100 ਨੂੰ ਪ੍ਰੇਰਨਾ ਕਰਦੇ ਹੋ, 50 ਨੂੰ 500 ਸਰੀਰਾਂ ਨੂੰ ਨਾਲ ਲੈ ਕੇ ਜੱਥੇ ਬਣਾ ਕੇ ਸਭ ਨੇ ਪੌਵਿੰਡ ਸਾਹਿਬ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਪਹੁੰਚਣੀਆਂ ਨੇ। ਦੁਪਹਿਰੀ 4 ਵਜੇ ਤੱਕ ਪਹੁੰਚ ਜਿਓ, ਲੰਗਰ ਪ੍ਰਸ਼ਾਦ ਛਕ ਕੇ ਆ ਚੌਂਕੜੇ ਮਾਰ ਕੇ ਬਹਿ ਜਾਣਾ ਆਪਾਂ ਮਹਾਰਾਜ ਦੀ ਕਿਰਪਾ ਨਾਲ। 6 ਘੰਟੇ ਦਾ ਪ੍ਰੋਗਰਾਮ ਹੁੰਦਾ, 6 ਘੰਟੇ ਦੀ ਨੈਣ ਸਵਾਈ। ਮੈਨੂੰ ਪਤਾ ਕਈ 9 ਘੰਟੇ ਕਈਆਂ ਨੂੰ ਲੱਗ ਜਾਂਦੇ, ਪਹਿਲੇ ਆ ਕੇ ਸੰਗਤਾਂ ਬਹਿ ਜਾਂਦੀਆਂ ਨੇ ਮਹਾਰਾਜ ਜੀ ਦੀ ਮਿਹਰ ਨਾਲ। ਤੇ ਜੇ ਕਿਸੇ ਨੂੰ ਨਾ ਸਮਝ ਆਵੇ, ਇਹ ਭਿੱਖੀ ਵਿੰਡ ਗੂਗਲ ਤੇ ਸਰਚ ਕਰ ਲੈਣਾ, ਭਿੱਖੀ ਵਿੰਡ ਪੈਂਦਾ, ਲਿਖ ਲਿਓ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਪੌਵਿੰਡ ਸਾਹਿਬ, ਗੂਗਲ ਤੇ ਉਹ ਸਾਰਾ ਡਾਇਰੈਕਸ਼ਨ ਆ ਜਾਏਗੀ, ਮੈਪ ਆ ਜਾਏਗਾ। ਫਿਰ ਵੀ ਨਾ ਪਤਾ ਲੱਗੇ, ਦੁਪਹਿਰੀ 3 ਵਜੇ ਦੇ ਕਰੀਬ ਸਾਰੀ ਸੰਗਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਅੰਮ੍ਰਿਤਸਰ ਪਹੁੰਚ ਜੇ। ਉੱਥੋਂ ਫਿਰ ਬੱਸਾਂ ਦਾ ਪ੍ਰਬੰਧ ਹੋਏਗਾ, ਤੁਹਾਨੂੰ ਉੱਥੇ ਲੈ ਵੀ ਜਾਣਗੀਆਂ, ਵਾਪਸੀ ਛੱਡ ਵੀ ਦੇਣਗੀਆਂ ਜਿਨ੍ਹਾਂ ਨੂੰ ਨਾ ਸਮਝ ਆਵੇ। ਤੇ ਬਾਕੀ ਸਾਰੀ ਸੰਗਤ ਨੇ ਲਾਸਟ 4 4:30 ਵਜੇ ਤੱਕ ਉੱਥੇ ਪਹੁੰਚ ਜਾਣਾ, ਲੰਗਰ ਪ੍ਰਸ਼ਾਦ ਛਕ ਕੇ ਝੋਲੀਆਂ ਭਰਵਾਉਣ ਦੇ ਲਈ। ਮੌਸਮ ਜਿਹੋ ਜਿਹਾ ਮਰਜ਼ੀ ਹੋਵੇ, ਮੌਸਮ ਜਿਹੋ ਜਿਹਾ ਮਰਜ਼ੀ ਹੋਵੇ, ਮੌਸਮ ਦੀ ਪਰਵਾਹ ਨਹੀਂ ਕਰਨੀ। ਜਦੋਂ ਵੱਡੀਆਂ ਦਾਤਾਂ ਲੈਣੀਆਂ ਹੋਣ ਨਾ, ਮੈਨੂੰ ਨਹੀਂ ਪਤਾ, ਅਜੇ ਗੂਗਲ ਤੇ ਆ ਵੀ ਨਹੀਂ ਰਿਹਾ ਕਿ 20 ਅਪ੍ਰੈਲ ਨੂੰ ਕੀ ਮੌਸਮ ਹੋਣਾ, ਕੀ ਪਤਾ ਸਾਫ਼ ਹੀ ਹੋਵੇ। ਤੇ ਜੇ ਕਿਤੇ ਢਿੱਲਾ ਮਿੱਠਾ ਵੀ ਮੌਸਮ ਹੋਵੇ, ਸਿਹਤ ਵੀ ਥੋੜੀ ਬਹੁਤ ਢਿੱਲੀ ਮਿੱਠੀ ਹੋਵੇ ਨਾ, ਉਹਦੇ ਕੋਲ ਪਹੁੰਚਣਾ ਜਿੰਨੇ ਸਾਰੀਆਂ ਬਖਸ਼ਿਸ਼ਾਂ ਦੇਣੀਆਂ। ਕਿਸੇ ਨੇ ਵੀ ਮਿਸ ਨਹੀਂ ਕਰਨਾ। ਪਲੈਨਿੰਗ ਪਹਿਲੇ ਹੀ ਹੁਣ ਤੋਂ ਹੀ ਬਣਾ ਲਓ, ਕਿਵੇਂ ਆਉਣਾ, ਕਿੱਦਾਂ ਗੱਡੀਆਂ ਕਰਨੀਆਂ, ਕਿਵੇਂ ਟਰੱਕ ਕਰਨੇ, ਕਿਵੇਂ ਬੱਸਾਂ ਕਰਨੀਆਂ, ਕਿਵੇਂ ਤੁਸੀਂ ਆਉਣਾ, ਇਹ ਤੁਸੀਂ ਆਪੇ ਪਲੈਨਿੰਗ ਸਾਰੇ ਕਰ ਲਓ। ਪਰ 20 ਅਪ੍ਰੈਲ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਆਪਾਂ ਸਾਰਿਆਂ ਨੇ ਰਹਿਣ ਸਬਾਈ 'ਚ ਹਾਜ਼ਰੀ ਭਰਨੀ। ਬਾਕੀ ਬਹੁਤ ਦੂਰੋਂ ਅੱਜ ਸੰਗਤਾਂ ਚੱਲ ਕੇ ਆਈਆਂ ਨੇ, ਸਭ ਦਾ ਸ਼ੁਕਰਾਨਾ ਹੈ, ਧੰਨਵਾਦ। ਮੈਂ ਕਈਆਂ ਦੇ ਨਾਮ ਜਿਨ੍ਹਾਂ ਨੂੰ ਮੇਰੀ ਨਿਗਾਹ ਪੈਂਦੀ ਉਹਨਾਂ ਦੇ ਮੈਂ ਬੋਲ ਦੇਣਾ, ਕਈ ਵਾਰੀ ਨਹੀਂ ਧਿਆਨ 'ਚ ਹੁੰਦਾ, ਉਹਦੇ ਲਈ ਮੈਨੂੰ ਮਾਫੀ ਦੇ ਦਿਆ ਕਰੋ। ਪਰ ਬਾਬਾ ਦੀਪ ਸਿੰਘ ਸਭ ਨੂੰ ਜਾਣਦੇ ਹੁੰਦੇ ਨੇ, ਸਭ ਨੂੰ। ਦਿੱਲੀ ਤੋਂ ਵੀ ਸੰਗਤਾਂ ਨੇ, ਕੈਨੇਡਾ ਤੋਂ ਵੀ, ਫਰੀਦਾਬਾਦ ਤੋਂ ਵੀ, ਆ ਜਲੰਧਰ ਤੋਂ ਵੀ ਗੁਰਮੁਖ ਪਿਆਰੇ ਬੈਠੇ ਨੇ। ਜਿੱਥੋਂ ਵੀ ਤੁਸੀਂ ਆਏ ਹੋ, ਸਭ ਦਾ ਧੰਨਵਾਦ। ਇਹ ਨਵੀਂ ਚਿੱਪ ਆ ਗਈ ਹੈ ਜਪਜੀ ਸਾਹਿਬ ਤੇ ਚੌਪਈ ਸਾਹਿਬ ਦੇ ਪਾਠ ਦੀ। ਜਿਨ੍ਹਾਂ ਨੇ ਘਰਾਂ 'ਚ ਨਹੀਂ ਲਾਈ ਲਾ ਲਓ, ਤੇ ਜਿਹੜੇ ਆਨਲਾਈਨ ਵੀ ਮੰਗਵਾਉਣਾ ਚਾਹੁੰਦੇ ਹੋਵੋ 9875909004 ਪਹਿਲੀਆਂ ਚਿੱਪਾਂ ਵੀ ਸੁਖਮਨੀ ਸਾਹਿਬ ਦੀਆਂ ਵੀ, ਹੋਰ ਪਹਿਲੀਆਂ ਚਿੱਪਾਂ ਵੀ, ਤੇ ਆਹ ਚਿੱਪ ਮੰਗਵਾਉਣ ਲਈ ਵੀ ਆਪ ਜੀ ਜਿਹੜਾ ਨੰਬਰ ਮੈਂ ਬੋਲਿਆ ਇਹਦੇ ਤੇ ਸੰਪਰਕ ਕਰ ਸਕਦੇ ਹੋ। ਇਹ ਪੈਨ ਡਰਾਈਵ ਵੀ ਹੈ ਜਿਹਦੇ ਵਿੱਚ 13 ਦਿਨਾਂ ਦਾ ਅੰਮ੍ਰਿਤ ਵੇਲਾ ਵੀ, ਸੁਖਮਨੀ ਸਾਹਿਬ ਦਾ ਪਾਠ ਵੀ ਆਪੋ ਆਪਣੇ ਘਰਾਂ 'ਚ ਲਾਓ ਤੇ ਨਾਲ ਮਹਾਰਾਜ ਜੀ ਦੀਆਂ ਅਸੀਸਾਂ ਲਿਆ ਕਰੋ। ਇਹ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ, ਇਹ ਕਿਤਾਬ ਵੀ ਨਵੀਂ ਹੈ, ਜਿਨ੍ਹਾਂ ਨੇ ਨਹੀਂ ਪੜ੍ਹੀ ਜ਼ਰੂਰ ਪੜ੍ਹੋ, ਅਗਾਂਹ ਵੰਡਣ ਵਾਸਤੇ ਵੀ ਲੈ ਜਾਓ। ਤੇ ਬਾਕੀ ਇਹ ਬੁਗਣੀਆਂ ਨੇ, ਗੋਲਕਾਂ, ਜਿਨ੍ਹਾਂ ਨੇ ਆਪਣੇ ਘਰਾਂ 'ਚ ਨਹੀਂ ਲਾਈਆਂ ਲਾ ਲਓ ਜੀ, ਇਹ ਬੇਨਤੀ ਪ੍ਰਵਾਨ ਕਰਿਓ। ਕਈ ਲੋਕ ਕਹਿੰਦੇ ਜੀ ਭਾਈ ਸਾਹਿਬ ਕੋ ਪੈਸੇ ਬੜੇ ਨੇ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਰ ਸਾਡੇ ਸਿਰ ਤੇ ਕਰਜ਼ਾ ਚੜਿਆ ਹੀ ਰਹਿੰਦਾ ਹੈ, 3.5 ਕਰੋੜ ਦਾ ਕਰਜ਼ਾ ਚੜਿਆ ਹੋਇਆ ਇਸ ਵੇਲੇ, ਜੋ ਸੰਗਤਾਂ ਦੇ ਕਾਰਜਾਂ ਲਈ ਫੜਿਆ ਤੇ ਸੰਗਤਾਂ ਨੇ ਆਪੇ ਲਵਾ ਦੇਣਾ। ਮੈਂ ਤਾਂ ਕਰਕੇ ਖੁੱਲੀ ਗੱਲ ਕਰ ਦੇਣਾ ਕਿ ਹਰ ਵੇਲੇ ਤੁਹਾਡੀ ਸਪੋਰਟ ਦੀ ਲੋੜ ਹੈ। ਕਈ ਕਹਿੰਦੇ ਜੀ ਅਮਰੀਕਾ ਤੇ 3 ਦੀ ਹੋਏ, ਅਮਰੀਕਾ ਡਾਲਰ ਨਹੀਂ ਲੱਗੇ ਜਿਹੜੇ ਮੈਂ ਲਾ ਕੇ ਲੈ ਆਉਣੇ ਨੇ, ਹੈ ਨੀ। ਕਈ ਇਹੋ ਹੀ ਸਮਝਦੇ, ਉੱਥੇ ਗਏ ਨੇ ਦਰਖਤਾਂ ਦੇ ਲੱਗੇ ਸੀ, ਭਾਈ ਸਾਹਿਬ ਨੇ ਪੁੱਟੇ, ਆ ਵਾਹ ਬੈਗ ਬੂਗ ਭਰ ਕੇ ਲਿਆਏ, ਉੱਥੇ ਤੇ ਬੀਜ ਪਾਣ ਜਾ ਰਹੇ ਆ, ਜੇ ਸੰਗਤ ਜੋੜਨ ਜਾ ਰਹੇ ਆ।
ਹੁਣ ਸੰਗਤਾਂ ਜੁੜਨ ਗਈਆਂ, ਜਦੋਂ ਕਿਰਪਾ ਹੋਰ ਵਰਤੇਗੀ ਉਦੋਂ ਫਿਰ ਦਸਵੰਧ ਪੱਖੋਂ ਥੋੜਾ ਹੱਕ ਸੌਖਾ ਹੋਏਗਾ। ਤੇ ਅਜੇ ਮੈਂ ਕੋਈ ਨੋਟ ਨਾਟ ਲਾਣ ਨਹੀਂ ਜਾ ਰਿਹਾ ਉੱਥੇ, ਅਜੇ ਸੰਗਤ ਜੋੜਨ ਨਹੀਂ ਜਾ ਰਹੇ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜਦੋਂ ਲਾ ਕੇ ਲਿਆਇਆ ਕਰਾਂਗੇ ਉਹ ਵੀ ਦੱਸ ਦਾਂਗੇ। ਤੇ ਅਜੇ ਪਰ 3.5 ਕਰੋੜ ਜੋ ਕਰਜ਼ਾ ਚੜਿਆ ਹੋਇਆ, ਤੇ ਉਸ ਕਰਕੇ ਆ ਗੋਲਕਾਂ ਗਾਲਕਾਂ ਆਪਣੇ ਘਰਾਂ 'ਚ ਲਾਓ, ਆਪਣੀਆਂ ਦੁਕਾਨਾਂ ਤੇ ਲਾਓ, ਹਰ ਮਹੀਨੇ ਦਸਵੰਧ ਕੱਢੋ ਤੇ ਦਸਵੰਧ ਲੈ ਕੇ ਆਇਆ ਕਰੋ, ਤਾਂ ਜੋ ਹੋਰ ਚੜ੍ਹਦੀ ਕਲਾ ਦੇ ਵਿੱਚ ਸਾਰੀਆਂ ਸੇਵਾਵਾਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ
ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿੱਪ ਆ ਗਈ, ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ। ਤੇ ਜਿਹੜਾ ਮੈਂ ਬੋਲਿਆ 9875909004, ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।